ਵੀ ਮੈਂ ਭਾਵੇਂ ਜੋਬ 'ਤੇ ਹੁੰਦਾ ਵਾਂ, ਮੇਰੀ ਘਰ ਵਾਲੀ ਸਰਪੰਚ ਹੈ, ਲੋਕੀ ਸਰਪੰਚ ਨੂੰ ਆ ਕੇ ਪਿੰਡ ਦਾ ਦੁੱਖ ਦੱਸਦੇ ਕਿ ਨਹੀਂ ਜਦੋਂ, ਤਾਂ ਮੈਂ ਵੀ ਸੁਣਦਾ। ਕੀ ਦੱਸਦੇ ਨੇ? ਇਹੋ ਲੋਕੀ ਪਿੰਡ 'ਚ ਆ ਕੇ ਦੱਸਦੇ ਆ ਵੀ ਪਿੰਡ ਦੇ ਵਿੱਚ ਹਰ ਇੱਕ ਗਲੀ ਮੋੜ ਦੇ ਉੱਤੇ ਨਸ਼ਾ ਵਿਕਣ ਦਿਆ। ਲੋਕੀ ਛੋਟੇ ਛੋਟੇ ਬੱਚੇ ਹੀ ਅੱਜ ਖੜ੍ਹੇ ਹੋ ਗਏ ਨਾ ਕਿ ਨਸ਼ਾ ਵੇਚਣ ਨੂੰ, 12 14 ਸਾਲ ਦੇ। ਅਤੇ ਉਹ ਨਾ ਕਿ ਘਰ ਵਾਲੀ ਵਿਚਾਰੀ ਮੇਰੀ ਹਲੇ ਸਮਰੱਥ ਆ, ਹਲੇ ਅਸੀਂ ਵਿਆਹ 'ਚ ਜਿੱਦਾਂ ਬਿਜੀ ਜੇ ਰਹੇ ਹਾਂ, ਅਤੇ ਉਹ ਹਲੇ ਇਸ ਸੰਬੰਧੀ ਕੋਈ ਗੱਲਬਾਤ ਨਹੀਂ ਕਰ ਸਕੀ। ਪਰ ਸਮੇਂ ਤੋਂ ਉੱਦਾਂ ਵੈਸੇ ਜਿੱਦਾਂ ਕਹਿ ਲਓ ਕਿ ਪਿੱਛੇ ਯੁੱਧ ਨਸ਼ਿਆਂ ਵਿਰੁੱਧ ਸਾਡੇ ਪਿੰਡ ਵੀ 3 ਤਰੀਕ ਨੂੰ ਕੈਂਪ ਲੱਗਾ ਸੀ, ਅਤੇ 5 ਤਰੀਕ ਨੂੰ ਸਾਡੇ ਪਿੰਡੋਂ ਕੁਛ ਨਸ਼ਾ ਫੜਿਆ ਗਿਆ ਸੀ ਜੀ। ਠੀਕ ਹੈ। 2000 ਗੋਲੀ ਸ਼ਾਇਦ ਬੋਰੇ ਦੇ ਵਿੱਚ ਸਾਡੇ ਪਿੰਡ ਵਾਲੇ ਦੱਸਣ ਵਾਲੇ ਦੱਸਦੇ, ਮੇਰੀ ਘਰ ਵਾਲੀ ਨੂੰ ਦੱਸ ਕੇ ਗਏ ਜੀ। ਪਰ ਉਹਦੇ ਵਿੱਚ ਵੀ ਪਤਾ ਨਹੀਂ ਉਹ ਕੀ ਬਣ ਗਿਆ ਜੀ। ਉਹ ਛੱਡ ਦੂਜੇ ਦਿਨ ਬੰਦੇ ਘਰ ਆ ਕੇ ਕੁਛ ਨਹੀਂ ਬਣਿਆ। ਠੀਕ ਹੈ। ਠੀਕ ਹੈ ਵਾਹਿਗੁਰੂ ਜੀ। ਅਤੇ ਹੁਣ ਬੇਟਾ ਮੇਰਾ ਹੁਣ ਦੁਬਾਰਾ ਵੀ ਜਦੋਂ ਨਸ਼ੇ 'ਚ ਪਿਆ ਵੇ, ਅਤੇ ਉਹਨੇ ਫਿਰ ਦੁਬਾਰਾ ਫਿਰ ਮੈਨੂੰ ਕਿਹਾ ਡੈਡੀ ਮੈਂ ਮਤਲਬ ਆ ਗਲਤ ਸੰਗਤ 'ਚ ਪੈ ਕੇ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਸੁਧਾਰੋ, ਸਹੀ ਕਰੋ। ਕਹਿਣ ਦਾ ਭਾਵ ਉਹਨਾਂ ਨੂੰ ਆਪਣੇ ਆਪ ਨੂੰ ਇਹ ਪਤਾ ਲੱਗ ਰਿਹਾ ਸੀ ਮੈਂ ਗਲਤ ਕਰ ਰਿਹਾ। ਉਹ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕਰਦੇ ਸੀ, ਤਾਂ ਤੁਸੀਂ ਉਸ ਨੂੰ ਦੁਬਾਰਾ ਕੱਢਣ ਦੀ ਕੋਸ਼ਿਸ਼ ਕੀਤੀ? ਅਸੀਂ ਵਾਹਿਗੁਰੂ ਜੀ ਉਹਦੀ ਦੁਬਾਰਾ ਸਾਨੂੰ ਕਹਿਣ 'ਤੇ 3 ਤਰੀਕ ਨੂੰ ਜੂਨ ਨੂੰ ਪਿਮਸ ਹਸਪੀਟਲ ਜਲੰਧਰ ਹੀ ਉਹਨੂੰ ਦਾਖਲ ਕੀਤਾ। ਉੱਥੇ ਉੱਦਾਂ ਦੇ ਵੈਸੇ ਵਾਰਡ 'ਚ ਜਮ੍ਹਾਂ ਕਰਦੇ ਨੇ ਬੱਚਿਆਂ ਨੂੰ, ਉਹਨੂੰ ਕਿਸੇ ਨੂੰ ਮਿਲਣ ਨਹੀਂ ਦਿੰਦੇ, ਕੈਦ ਜਿਹੇ ਵਾਂਗੂ। ਅਤੇ ਜਿੱਦਾਂ ਉਹਦਾ ਤਾਜ਼ਾ ਵਿਆਹ ਹੋਇਆ ਸੀ